ਇਹ ਦੁਨੀਆ ਦੀ ਜ਼ਿੰਦਗੀ ਤੇ ਸਰਾਸਰ ਧੋਖੇ ਦਾ ਸਾਮਾਨ ਏ, ਜਿਹਦੀਆਂ ਰੌਣਕਾਂ ਤੇ ਮੇਲੇ ਇਨਸਾਨ ਨੂੰ ਆਪਣੇ ਰੱਬ ਦੀ ਯਾਦ ਨਹੀਂ ਆਉਣ ਦਿੰਦੇ ਤੇ ਉਹਨੂੰ ਹਰ ਵੇਲੇ ਮਸਰੂਫ ਰੱਖਦੇ ਨੇ। ਤੇ ਜੇ ਵੇਖਿਆ ਜਾਵੇ ਤੇ ਦੁਨੀਆ ਵਿੱਚ ਇਨਸਾਨ ਦਾ ਮਾਲ ਤੇ ਉਹਦੀ ਔਲਾਦ ਹੀ ਹੁੰਦੇ ਨੇ, ਜਿਹਦੇ ਆਲੇ ਦੁਆਲੇ ਇੱਕ ਬੰਦੇ ਦੀ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਏ। ਅੱਲਾਹ ਤਾਲਾ ਕੁਰਾਨ ਮਜੀਦ ਦੇ ਵਿੱਚ ਫਰਮਾਉਂਦੇ ਨੇ ਕਿ ਰੱਬ ਨੇ ਇਨਸਾਨ ਨੂੰ ਦੁਨੀਆ ਵਿੱਚ ਪੈਦਾ ਕੀਤਾ ਤੇ ਫਿਰ ਉਹ ਉਹਨੂੰ ਮੌਤ ਦੇਵੇਗਾ ਤਾਂ ਕਿ ਇਸ ਤਰ੍ਹਾਂ ਉਹ ਆਪਣੇ ਬੰਦਿਆਂ ਨੂੰ ਆਜ਼ਮਾਵੇ। ਤੇ ਇਹਨਾਂ ਦੋ ਚੀਜ਼ਾਂ ਯਾਨੀ ਉਹਦਾ ਮਾਲ ਤੇ ਉਹਦੀ ਔਲਾਦ ਨਾਲ ਹੀ ਰੱਬ ਸੋਹਣਾ ਬੰਦੇ ਨੂੰ ਸਭ ਤੋਂ ਜ਼ਿਆਦਾ ਦੁਨੀਆ ਵਿੱਚ ਆਜ਼ਮਾਉਂਦੇ ਨੇ। ਸੂਰਤ ਮੁਨਾਫਿਕੂਨ ਦੇ ਦੂਸਰੇ ਰਕੂ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ, ਐ ਲੋਗੋ ਜਿਹੜੇ ਮੈਨੂੰ ਰੱਬ ਮੰਨਦੇ ਹੋ, ਧਿਆਨ ਰੱਖਣਾ ਕਿਤੇ ਤੁਹਾਡਾ ਰੁਪਿਆ ਪੈਸਾ ਤੇ ਤੁਹਾਡੀਆਂ ਔਲਾਦਾਂ ਤੁਹਾਨੂੰ ਆਪਣੇ ਰੱਬ ਦੀ ਯਾਦ ਨਾ ਭੁਲਾ ਦੇਣ। ਤੇ ਰੱਬ ਦੀ ਯਾਦ ਕੀ ਏ? ਯਾਨੀ ਸਿਰਫ ਮੂੰਹੋਂ ਹਰ ਵੇਲੇ ਅੱਲਾ ਅੱਲਾ ਕਰਨਾ ਹੀ ਸਿਰਫ ਅੱਲਾਹ ਤਾਲਾ ਦੀ ਯਾਦ ਨਹੀਂ, ਬਲਕਿ ਅੱਲਾਹ ਤਾਲਾ ਦੀ ਯਾਦ ਇਹ ਵੀ ਏ ਕਿ ਬੰਦਾ ਹਰ ਉਹ ਕੰਮ ਕਰੇ ਜਿਹਦਾ ਰੱਬ ਤਾਲਾ ਨੇ ਕੁਰਾਨ ਮਜੀਦ ਦੇ ਵਿੱਚ ਹੁਕਮ ਦਿੱਤਾ ਏ, ਤੇ ਹਰ ਉਸ ਕੰਮ ਕਰਨ ਤੋਂ ਬਾਜ਼ ਆ ਜਾਵੇ ਜਿਹਦੇ ਤੋਂ ਰੱਬ ਸੋਹਣੇ ਨੇ ਕੁਰਾਨ ਮਜੀਦ ਦੇ ਵਿੱਚ ਮਨਾ ਕੀਤਾ ਏ। ਤੇ ਜੇ ਇਨਸਾਨ ਆਪਣੀ ਜ਼ਿੰਦਗੀ ਨੂੰ ਵੇਖੇ ਤੇ ਦੁਨੀਆ ਵਿੱਚ ਮਾਲ ਨੂੰ ਕਮਾਉਣ ਤੇ ਉਹਨੂੰ ਜਮ੍ਹਾਂ ਕਰਨ ਵਿੱਚ ਉਹ ਆਪਣੇ ਰੱਬ ਦੇ ਹੁਕਮਾਂ ਨੂੰ ਤੋੜਦਾ ਰਹਿੰਦਾ ਏ, ਤੇ ਔਲਾਦ ਨੂੰ ਵੀ ਪਾਲਣ ਤੇ ਉਹਨੂੰ ਖੁਸ਼ ਕਰਨ ਲਈ ਹਰ ਮਾੜੇ ਚੰਗੇ ਕੰਮ ਕਰਨ ਤੋਂ ਨਹੀਂ ਡਰਦਾ, ਤੇ ਆਪਣੇ ਰੱਬ ਦੇ ਹੁਕਮਾਂ ਨੂੰ ਪੜ੍ਹਨ ਤੇ ਉਹਨਾਂ ਨੂੰ ਜਾਣਨ ਦਾ ਉਹਦੇ ਕੋਲ ਵੇਲ ਹੀ ਨਹੀਂ ਹੁੰਦਾ। ਅੱਲਾਹ ਤਾਲਾ ਫਰਮਾਉਂਦੇ ਨੇ, ਜਿੰਨੇ ਰੁਪਏ ਪੈਸੇ ਤੇ ਔਲਾਦ ਦੇ ਪਿੱਛੇ ਆਪਣੇ ਰੱਬ ਨੂੰ ਭੁਲਾਈ ਰੱਖਿਆ, ਉਹਨੇ ਆਪਣਾ ਬੜਾ ਹੀ ਨੁਕਸਾਨ ਕਰ ਲਿਆ, ਕਿਉਂਕਿ ਉਹਦੇ ਇਹ ਨੋਟ ਤੇ ਪੈਸੇ ਅਗਲੇ ਜਹਾਨ ਵਿੱਚ ਨਹੀਂ ਚੱਲਣੇ। ਇਸ ਲਈ ਉਹਨੂੰ ਚਾਹੀਦਾ ਏ ਕਿ ਦੁਨੀਆ ਦੇ ਵਿੱਚ ਨੋਟ ਖਰਚ ਕਰਕੇ ਉਹ ਵਾਲੀ ਕਰੰਸੀ ਖਰੀਦ ਲਵੇ ਜਿਹੜੀ ਅਗਲੇ ਜਹਾਨ ਜਾ ਕੇ ਉਹਦੇ ਕੰਮ ਆਣੀ ਏ, ਯਾਨੀ ਆਪਣੇ ਪੈਸਿਆਂ ਨੂੰ ਗਰੀਬਾਂ ਦੀ ਮਦਦ ਤੇ ਅੱਲਾ ਦੀ ਰਾਹ ਵਿੱਚ ਖਰਚ ਕਰਕੇ ਨੇਕੀਆਂ ਕਮਾ ਲਵੇ, ਕਿਉਂਕਿ ਇਹੋ ਹੀ ਨੇਕੀਆਂ ਹੀ ਅਗਲੇ ਜਹਾਨ ਦੀ ਕਰੰਸੀ ਏ। ਬਲਕਿ ਜਿਹੜੇ ਲੋਕੀ ਆਪਣੇ ਪੈਸੇ ਨੂੰ ਅੱਲਾ ਦੀ ਰਾਹ ਵਿੱਚ ਖਰਚ ਕਰਦੇ ਨੇ, ਉਹਨਾਂ ਦੇ ਬਾਰੇ ਵਿੱਚ ਕੁਰਾਨ ਮਜੀਦ ਦੀ ਇੱਕ ਸੂਰਤ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਬੇਸ਼ੱਕ ਐਸੇ ਮਰਦ ਤੇ ਐਸੀਆਂ ਔਰਤਾਂ ਜਿਹੜੇ ਸਦਕਾ ਖੈਰਾਤ ਕਰਦੇ ਨੇ ਔਰ ਅੱਲਾ ਨੂੰ ਬੜਾ ਹੀ ਸੋਹਣਾ ਕਰਜ਼ ਦਿੰਦੇ ਨੇ, ਜਿਹਨੂੰ ਅੱਲਾ ਸੋਹਣਾ ਬਹੁਤ ਹੀ ਵਧਾ ਚੜਾ ਕੇ ਉਹਨਾਂ ਨੂੰ ਕਿਆਮਤ ਵਾਲੇ ਦਿਨ ਵਾਪਸ ਕਰੇਗਾ। ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੇਰੇ ਬੰਦਿਆ ਇਸ ਕੰਮ ਵਿੱਚ ਜਲਦੀ ਕਰ ਲੈ, ਇਹ ਨਾ ਹੋਵੇ ਕਿ ਤੇਰੀ ਮੌਤ ਦਾ ਵੇਲਾ ਆ ਜਾਵੇ ਤੇ ਉਸ ਵੇਲੇ ਤੇਰੀ ਪੁਰਾਣੀ ਕਰੰਸੀ ਤੇ ਚੱਲਣੀ ਬੰਦ ਹੋ ਜਾਏਗੀ, ਤੇ ਫਿਰ ਤੈਨੂੰ ਅਫਸੋਸ ਹੁੰਦਾ ਫਿਰੇਗਾ ਕਿ ਤੂੰ ਦੁਨੀਆ ਵਿੱਚ ਇਹ ਪੈਸਾ ਖਰਚ ਕਰਕੇ ਅਗਲੇ ਜਹਾਨ ਵਾਸਤੇ ਨੇਕੀਆਂ ਕਮਾ ਲੈਂਦਾ, ਪਰ ਜਦੋਂ ਮੌਤ ਦਾ ਵਕਤ ਆ ਜਾਂਦਾ ਏ ਫਿਰ ਅੱਲਾ ਕਿਸੇ ਨੂੰ ਮੌਲਤ ਨਹੀਂ ਦਿੰਦਾ, ਤੇ ਅੱਲਾ ਤੁਹਾਡੇ ਸਾਰੇ ਅਮਲਾਂ ਨੂੰ ਵੇਖਣ ਵਾਲਾ ਏ ਕਿ ਤੁਸੀਂ ਦੁਨੀਆ ਵਿੱਚ ਕਿਹੜੇ ਕੰਮਾਂ ਵਾਸਤੇ ਕੋਸ਼ਿਸ਼ਾਂ ਕਰਦੇ ਰਹੇ ਹੋ।